ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ ਆਦਾਬ ਵਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਵੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः ਤੇ ਹੋਰ ਸਭ ਵੀਰਾਂ ਭੈਣਾਂ ਨੂੰ ਅਦਾਬਰਸ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਅੱਜ 16 ਅਕਤੂਬਰ 2025 2 ਕੱਤਕ ਨਾਨਕਸ਼ਾਹੀ ਸੰਵਤ 557 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ ਕੈਨੇਡਾ, roku, ਜਦ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ। ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਗੋਵਿੰਦਰ ਸਿੰਘ ਐਂਡ ਉਹਨਾਂ ਦੀ ਫੈਮਿਲੀ ਵੱਲੋਂ ਆਪਣੇ ਪੋਤੇ ਗੁਰਦੇਵ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ। ਸੋ ਅਸੀਂ ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਔਰ ਪੋਤੇ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੋਵਿੰਦਰ ਸਿੰਘ ਐਂਡ ਫੈਮਿਲੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ 4 ਨਵੰਬਰ ਨੂੰ ਜਿਹੜੇ ਨਿਊਯਾਰਕ ਦੇ ਮੇਅਰ ਦੀ ਇਲੈਕਸ਼ਨ ਹੋਣ ਜਾ ਰਹੀ ਹੈ ਔਰ ਜੁਗਾਂਡਾ ਵਿੱਚ ਜੰਮੇ ਗੁਜਰਾਤੀ ਮੂਲ ਦੇ ਖੋਜਾ ਮੁਸਲਮਾਨ ਜ਼ੁਰਾਨ ਮਮਦਾਨੀ ਇਸ ਵੇਲੇ ਜਿਹੜੇ ਕਾਫੀ ਅੱਗੇ ਚੱਲ ਰਹੇ ਨੇ ਔਰ ਮਮਦਾਨੀ ਮਨੁੱਖੀ ਹੱਕਾਂ ਸੰਬੰਧੀ ਬੜੀ ਮਜ਼ਬੂਤੀ ਨਾਲ ਜਿਹੜੀ ਹੈ ਉਹ ਗੱਲ ਕਰਦੇ ਨੇ ਔਰ ਅਸੈਂਬਲੀਮੈਨ ਹੁੰਦਿਆਂ ਉਹਨਾਂ ਨੇ 9 ਹੋਰ ਅਸੈਂਬਲੀਮੈਨਾਂ ਨਾਲ ਮਿਲ ਕੇ ਜਿਹੜੇ ਆ ਨਿਊਯਾਰਕ ਦੇ ਗਵਰਨਰ ਨੂੰ ਭਾਰਤ ਸਰਕਾਰ ਵੱਲੋਂ ਸਿੱਖਾਂ ਦੇ ਖਿਲਾਫ ਕੀਤੇ ਜਾ ਰਹੇ ਟ੍ਰਾਂਸਨੈਸ਼ਨਲ ਪ੍ਰੈਸ਼ਰ ਸੰਬੰਧੀ ਇੱਕ ਜ਼ਬਰਦਸਤ ਪੱਤਰ ਲਿਖਿਆ ਜਿਸ ਨੂੰ ਆਪਾਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਭਾਈ ਗੋਵਿੰਦਰ ਸਿੰਘ ਹੋਰਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਭਾਈ ਗੋਵਿੰਦਰ ਸਿੰਘ ਉਹਨਾਂ ਦੇ ਸਪੁੱਤਰ ਔਰ ਫਿਰ ਪੋਤੇ, ਜਦੋਂ ਅਸੀਂ 3 ਜਨਰੇਸ਼ਨਾਂ ਦੀ ਗੱਲ ਕਰਦੇ ਹਾਂ, ਉਹਨਾਂ ਦਾ ਬੇਟਾ ਔਰ ਬੇਟੀ ਜਦੋਂ ਨਿਊਯਾਰਕ ਯੂਰੋ ਹੋ ਰਹੇ ਸੀ ਜਗਮੀਤ ਸਿੰਘ, ਅਤੇ ਉਹ ਵੀ ਪੰਥਕ ਭਾਵਨਾ ਦੇ ਨਾਲ ਓਤ-ਪ੍ਰੋਤ ਸੀ ਛੋਟੇ ਹੁੰਦਿਆਂ ਹੀ। ਔਰ ਜਦੋਂ ਯੂਨਾਈਟਿਡ ਸਿੱਖਸ ਦੇ ਕੈਂਪ 'ਚ ਵੀ ਹੋਣਾ ਤਾਂ ਉਸਨੇ ਬੜੇ ਉਤਸ਼ਾਹ ਨਾਲ ਖਾਲਿਸਤਾਨ ਸੰਬੰਧੀ, ਸੰਤ ਪਿੰਡਾਂ ਵਾਲਿਆਂ ਸੰਬੰਧੀ ਸਵਾਲ ਵੀ ਪੁੱਛਣੇ ਜਾਂ ਉਸ ਦੇ ਉੱਤੇ ਉਹਨੇ ਨੋਟਸ ਵੀ ਲਿਖਣੇ। ਔਰ ਗੁਰਦਿੱਤ ਸਿੰਘ ਜਿਹੜੇ ਨੇ ਜਗਮੀਤ ਸਿੰਘ ਦੇ ਹੀ ਅੱਗੋਂ ਸਪੁੱਤਰ ਨੇ। ਸੋ ਭਾਈ ਗੋਵਿੰਦਰ ਸਿੰਘ ਹੋਰਾਂ ਦੀ 3rd ਜਨਰੇਸ਼ਨ ਹੈ, ਝੰਡਾ ਬਰਦਾਰ ਔਰ ਪੂਰਾ ਜਿਹੜਾ ਉਹ ਦਾਦੇ ਦੇ ਨਾਲ ਕੁਸ਼ਤੀਆਂ ਤੇ ਦੌੜਾਂ ਪੂਰੀਆਂ ਲਾਉਂਦਾ ਹੈ। ਅਸੀਂ ਸਮੁੱਚੇ ਪਰਿਵਾਰ ਨੂੰ ਮੁਬਾਰਕਬਾਦ ਵੀ ਦਿੰਦੇ ਹਾਂ। ਔਰ ਜਿਹੜਾ ਸੁਨੇਹਾ ਭਾਈ ਗੋਵਿੰਦਰ ਸਿੰਘ ਸਮੁੱਚੇ ਪੰਥ ਨੂੰ ਟੀਵੀ 84 ਦੇ ਮਾਧਿਅਮ ਰਾਹੀਂ ਦੇਣਾ ਚਾਹੁੰਦੇ ਨੇ, ਹਾਲਾਂਕਿ ਉਹਨਾਂ ਦੇ ਆਪਣੇ ਭਰਾ ਤਾਂ ਸ਼ਹੀਦ ਨੇ, ਪਰ ਉਹਨਾਂ ਨੇ ਕਿਹਾ ਕਿ ਬਈ ਦੇਖੋ, ਅਸੀਂ ਸ਼ਹੀਦਾਂ ਦਾ ਖੂਨ ਡੁੱਲਿਆ ਤੇ ਸਾਡਾ ਜੀਵਨ ਸਟਾਈਲ ਜਿਹੜਾ ਪਤਾ ਨਹੀਂ ਕਿੱਧਰ ਨੂੰ ਗਿਆ ਹੋਇਆ ਸੀ ਉਹ ਵਾਪਸ ਮੁੜਿਆ। ਡਾਕਟਰ ਰਣਜੀਤ ਸਿੰਘ ਹੋਰਾਂ ਦੀ ਸੰਗਤ ਮਿਲੀ, ਅੰਮ੍ਰਿਤਪਾਨ ਕੀਤਾ, ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲਈ, ਜੀਵਨ ਦੇ ਵਿੱਚ ਇੱਕ ਵੱਡੀ ਤਬਦੀਲੀ ਆਈ। ਔਰ ਉਹ ਹਮੇਸ਼ਾ ਹੀ ਜਦੋਂ ਡਾਕਟਰ ਸਾਹਿਬ ਦਾ ਜ਼ਿਕਰ ਹੁੰਦਾ ਹੈ ਤੇ ਉਹਨਾਂ ਦੀਆਂ ਅੱਖਾਂ 'ਚੋਂ ਅਥਰੂ ਵਗਦੇ ਨੇ, ਆਵਾਜ਼ ਉਹਨਾਂ ਦੀ ਬਿਲਕੁਲ ਜਿਹੜੀ ਹੈ ਉਹ ਅਥਰੂਆਂ ਦੇ ਵਿੱਚ ਹੀ ਗੜੁੱਚ ਹੁੰਦੀ ਹੈ। ਔਰ ਉਹ ਕਹਿਣਗੇ ਕਿ ਵੀ ਸਾਡਾ ਮਿੱਤਰ ਪਿਆਰਾ ਤੁਰ ਗਿਆ ਔਰ ਇਹ ਟੀਵੀ 84 ਮਿੱਤਰ ਪਿਆਰੇ ਦਾ ਲਾਇਆ ਬੂਟਾ ਹੈ ਜਿਹਨੂੰ ਅਸੀਂ
ਜਿਹੜਾ ਹੈ ਉਹ ਆਬਾਦ ਰੱਖਣਾ ਹੈ, ਇਸ ਨੂੰ ਹਰਿਆ ਭਰਿਆ ਰੱਖਣਾ ਹੈ। ਫਿਰ ਉਹ ਇਸ ਗੱਲ ਨੂੰ ਠੀਕ ਸੋਚਦੇ ਨੇ ਕਿ ਜੇ ਸ਼ਹੀਦਾਂ ਦਾ ਖੂਨ ਡੁੱਲਿਆ ਤੇ ਲੱਖਾਂ ਲੋਕਾਂ ਨੂੰ ਇਹਨਾਂ ਮੁਲਕਾਂ ਦੇ ਵਿੱਚ ਇੱਕ ਚੰਗੀ ਜ਼ਿੰਦਗੀ, ਨਵੇਂ ਸਿਰਿਓਂ ਜ਼ਿੰਦਗੀ, ਉੱਥੋਂ ਗੁਰਬਤ ਚੋਂ ਨਿਕਲ ਕੇ ਆ ਕੇ ਇੱਥੇ ਕਾਮਯਾਬੀਆਂ ਹਾਸਲ ਹੋਈਆਂ। ਲੇਕਿਨ ਇਸ ਗੱਲ ਤੇ ਅਫਸੋਸ ਵੀ ਕਰਦੇ ਨੇ ਕਿ ਵੀ ਇੱਕ ਵੱਡਾ ਹਿੱਸਾ ਜਿਹੜਾ ਹੈ ਉਹ ਆਪਣੇ ਫਰਜ਼ਾਂ ਤੋਂ ਗਾਫਲ ਹੈ, ਸੁੱਤਾ ਹੋਇਆ ਹੈ। ਜੀ ਮੈਂ ਕਿਹਾ ਜੀ ਸੁੱਤਾ ਨਹੀਂ ਹੈ, ਮਚਲੇ ਨੇ, ਔਰ ਇਹ ਸ਼ਾਇਦ ਮਾਇਆ ਦਾ ਸੁਭਾਅ ਹੈ। ਔਰ ਕਈ ਵਾਰ ਜਦੋਂ ਮੈਂ ਵੀ ਪਿੱਛੇ ਮੁੜ ਕੇ ਦੇਖਦਾ ਆਪਣਿਆਂ ਦੇ, ਉਹਨਾਂ ਦੇ ਨਾਲ ਵੀ 35-40 ਸਾਲ ਜਿੱਥੇ ਜਿਨ੍ਹਾਂ ਨੇ ਬੜਾ ਹੰਬਲ ਬਿਗਨਿੰਗ ਕੀਤੀ, ਔਰ ਉਹਨਾਂ ਨੂੰ ਇਹ ਸੀ ਕਿ ਇੱਕ ਵਾਰ ਸਾਡੇ ਪੈਰ ਲੱਗ ਜਾਣ, ਅਸੀਂ ਕਾਰੋਬਾਰੀ ਹੋ ਜਾਈਏ ਤੇ ਅਸੀਂ ਤਾਂ ਜਿਹੜਾ ਉਹ ਧੂੜਾਂ ਪੱਟ ਦਿਆਂਗੇ। ਹੁਣ ਤਾਂ ਕਈ ਵਾਰੀ ਅਸੀਂ ਲੱਭਦੇ ਹਾਂ ਵੀ ਧੂੜ ਤਾਂ ਆਲੇ ਦੁਆਲੇ ਹੈ, ਉਹ ਬਿਨਾਂ ਪੱਟਿਆਂ ਘੁੰਮਦੀ ਫਿਰਦੀ ਹੈ, ਪੱਟਣ ਵਾਲੇ ਲੱਭਦੇ ਨਹੀਂ ਹੈ। ਔਰ ਇਹ ਜਿਵੇਂ ਅੱਜ ਵੀ ਇੱਕ ਵੀਰ ਦੇ ਨਾਲ ਗੱਲ ਹੋ ਰਹੀ ਸੀ, ਉਹ ਕਹਿਣ ਲੱਗੇ ਵੀ ਐਸਾ ਕਿਉਂ ਹੈ ਕਿ ਵੀ ਜਿਹੜੇ ਇਮਾਨਦਾਰ ਸਚਿਆਰਤਾ ਨਾਲ ਇਸ ਰਸਤੇ ਤੇ ਤੁਰਨ ਵਾਲੇ ਨੇ ਉਹ ਸਟਰਗਲਿੰਗ ਹੀ ਨੇ। ਮੈਂ ਕਿਹਾ ਇਸ ਲਈ ਕਿ ਗੁਰੂ ਉਹਨਾਂ ਨੂੰ ਬਹੁਤ ਪਿਆਰ ਕਰਦਾ, ਉਹਨਾਂ ਨੂੰ ਭਾਈ ਲਾਲੋ ਹੀ ਬਣਾਉਣਾ ਚਾਹੁੰਦਾ ਹੈ। ਔਰ ਭਾਈ ਲਾਲੋ ਕਿਰਤ ਕਰਕੇ, ਔਰ ਮੈਂ ਕਿਹਾ ਵੀ ਬੇਸ਼ੱਕ ਸਟਰਗਲਿੰਗ ਹੋਏਗਾ ਲੇਕਿਨ ਕੰਮ ਰੁਕਦੇ ਨਹੀਂ ਹੈ। ਜੇ ਕੋਈ ਇੱਕ ਦਰਵਾਜ਼ਾ ਬੰਦ ਹੁੰਦਾ ਤੇ 10 ਹੋਰ ਖੁੱਲ ਜਾਂਦੇ ਨੇ। ਔਰ ਉਹ ਕਹਿੰਦੇ ਕਿ ਵੀ ਨਹੀਂ, ਬਾਬੇ ਨੂੰ ਇਵੇਂ ਤਾਂ ਨਹੀਂ ਚਾਹੀਦਾ, ਬਾਬੇ ਨੂੰ ਚਾਹੀਦਾ ਵੀ ਆਪਣਿਆਂ ਨੂੰ ਵੀ ਜ਼ਰਾ ਰੱਖੇ। ਫਿਰ ਮੈਂ ਕਿਹਾ ਦੂਜੀ ਮਾਈ ਆ ਜਾਏਗੀ, ਮਾਇਆ ਰਾਣੀ, ਮਾਇਆ ਦੇਵੀ, ਉਹਨੇ ਆ ਕੇ ਜਿਹੜਾ ਉਹ ਫੜੁੰਗ ਲੈਣਾ। ਮੈਂ ਕਿਹਾ ਇਹ ਸੁਭਾਅ ਹੈ, ਕਿਉਂਕਿ ਜਿਹੜੀ ਚੀਜ਼ ਦੀ ਫਿਤਰਤ ਦੇ ਵਿੱਚ ਜੋ ਰੱਖਿਆ ਹੋਇਆ ਉਵੇਂ ਹੀ ਹੋਣਾ। ਔਰ ਜੋ ਇਹ ਗੁਰੂ ਸਾਹਿਬਾਨ ਨੇ ਬਿਆਨਿਆ ਵੀ ਫਿਤਰਤ ਇਹ ਹੈ, ਸਹਿਸ ਖਟੇ ਲੱਖ ਕੋ ਉਠਤਾ ਆਵੇ, ਤ੍ਰਿਪਤ ਨਾ ਆਵੇ, ਮਾਇਆ ਪਾਛੇ ਪਾਵੇ। ਕਿ ਜਿਹਦੇ ਕੋਲ 1000 ਹੈ ਉਸ ਦੀ ਦੌੜ ਲੱਖ ਲਈ ਸ਼ੁਰੂ ਹੋ ਜਾਣੀ ਹੈ, ਉਹਦੀ ਮਿਲੀਅਨ ਲਈ ਹੋਣੀ ਹੈ। ਫਿਰ ਅਸੀਂ ਦੇਖ ਹੀ ਰਹੇ ਹਾਂ ਅੰਬਾਨੀਆਂ, ਅਡਾਨੀਆਂ, ਬਿਲ ਗੇਟਸ ਔਰ ਐਲਨ ਮਸਕ ਤੋਂ ਲੈ ਕੇ ਇਹਨਾਂ ਨੂੰ ਫਿਰ ਕੋਈ ਪਰਵਾਹ ਨਹੀਂ ਹੈ ਕਿ ਕੌਣ ਕਿੱਥੇ ਸਫ਼ਰ ਕਰਦਾ ਹੈ ਔਰ ਕਿਵੇਂ ਕੀ ਹੈ। ਤੇ ਜੇ ਇਹ ਬਿਲਟਨ ਸੁਭਾਅ ਹੈ ਕਿ ਜਿਹੜਾ ਇਸ ਦੌੜ 'ਚ ਸ਼ਾਮਲ ਹੋ, ਹਾਂ ਜੇ ਦੌਲਤ ਨੂੰ ਗੁਜ਼ਰਾਨ ਬਣਾ ਕੇ ਰੱਖਿਆ ਜਾਏ, ਜਿਹੜਾ ਜਵਾਬ ਗੁਰੂ ਹਰਗੋਬਿੰਦ ਸਾਹਿਬ ਨੇ ਗੁਜਰਾਤ ਦੇ ਦੌਲੇ ਸ਼ਾਹ, ਉਸ ਦੇ ਨਾਲ ਜਦੋਂ ਮੁਲਾਕਾਤ ਹੋਈ, ਗੁਜਰਾਤ ਜਿਹੜਾ ਪਾਕਿਸਤਾਨ ਦੇ ਵਿੱਚ ਜ਼ਿਲ੍ਹਾ ਹੈ, ਔਰ ਉੱਥੇ ਪੀਰ ਉੱਥੋਂ ਦਾ ਦੌਲੇ ਸ਼ਾਹ, ਔਰ ਬਹੁਤ ਵਾਰ ਉਹ ਜਿਹੜੇ ਨਿੱਕੇ ਨਿੱਕੇ ਸਿਰਾਂ ਵਾਲੇ ਹੁੰਦੇ ਨੇ ਉਹਨੂੰ ਦੌਲੇ ਸ਼ਾਹ ਦੇ ਚੂਹੇ ਕਹਿੰਦੇ ਨੇ। ਸੋ ਉੱਥੇ ਲੋਕ ਚੜਾ ਦਿੰਦੇ ਸੀ, ਬਾਅਦ 'ਚ ਕਈ ਚੰਗੇ ਭਲਿਆਂ ਦੇ ਵੀ ਸਿਰ ਨਿੱਕੇ ਕਰ ਦਿੰਦੇ ਸੀ ਫਰੇਮ ਬਣਾ ਕੇ। ਪਰ ਆਪਣੇ ਵੇਲੇ ਦਾ ਇੱਕ ਵੱਡਾ ਉਹ ਫਕੀਰ ਹੋਇਆ ਉਸ ਖਿੱਤੇ ਦੇ ਵਿੱਚ। ਔਰ ਉਹਦੇ ਨਾਲ ਡਾਇਲੌਗ ਦੇ ਵਿੱਚ ਜਦੋਂ ਗੁਰੂ ਸਾਹਿਬ ਨੇ ਫਰਮਾਇਆ ਕਿ ਔਰਤ ਈਮਾਨ, ਦੌਲਤ ਗੁਜ਼ਰਾਨ, ਪੁੱਤਰ ਨਿਸ਼ਾਨ, ਫਕੀਰ ਨਾ ਹਿੰਦੂ ਨਾ ਮੁਸਲਮਾਨ, ਸ਼ਸਤਰ ਗਰੀਬ ਕੀ ਰੱਖਿਆ, ਜਰਵਾਣੇ ਕੀ ਪੱਖਿਆ। ਕਿ ਇਹ ਜਿਹੜਾ ਗ੍ਰਸਤੀ ਜੀਵਨ ਹੈ, ਔਰਤ ਤੁਹਾਡਾ ਈਮਾਨ ਹੈ, ਈਮਾਨ ਤੁਹਾਡਾ ਫੇਥ ਹੈ। ਔਰ ਇਸ ਦੇ ਨਾਲ ਹੀ ਨਾਨਕ ਪੰਡਾ ਬਾਹਰ ਆ ਇੱਕੋ ਸੱਚਾ ਸੋਈ। ਇਸ ਲਈ ਗ੍ਰਸਤ ਤੋਂ ਦੌੜਨਾ ਔਰ ਸੰਨਿਆਸ ਔਰ ਦੂਸਰੇ ਤੀਸਰੇ ਭੇਖ ਧਾਰਨੇ ਇਹ ਸਿੱਖੀ 'ਚ ਕਬੂਲ ਨਹੀਂ ਨੇ। ਦੌਲਤ ਇਕੱਠੀ ਕਰਨ ਲਈ ਨਹੀਂ ਹੈ, ਹੱਕ ਮਾਰਨ ਲਈ ਨਹੀਂ ਹੈ। ਉਹ ਤਾਂ ਸਾਡੇ ਗੁਰੂ ਸਾਹਿਬ ਨੇ ਫਰਮਾਇਆ ਕਿ ਹੱਕ ਪਰਾਇਆ ਨਾਨਕਾ, ਉਸ ਸੂਅਰ ਉਸ ਗਾਏ, ਗੁਰਪੀਰ ਹਾਮਾ ਤਾਂ ਪਰੇ ਜਾਂ ਮੁਰਦਾਰ ਨਾ ਖਾਏ। ਹੁਣ ਮੁਰਦਾਰ ਕਰਪਸ਼ਨ ਨੂੰ ਅਸੀਂ ਕਹਿੰਦੇ ਆ, ਭ੍ਰਿਸ਼ਟ ਨੂੰ ਕਹਿੰਦੇ ਆ, ਉਸ ਚੀਜ਼ ਨੂੰ ਲੈਣਾ ਜਿਹੜਾ ਜਿਹ 'ਤੇ ਤੁਹਾਡਾ ਹੱਕ ਨਹੀਂ ਹੈ, ਜਿਹਨੂੰ ਅਸੀਂ ਕਹਿੰਦੇ ਵੀ ਹੱਕ ਹਲਾਲ ਦੀ ਕਮਾਈ ਨਹੀਂ ਹੈ, ਹਰਾਮ ਦੀ ਕਮਾਈ ਹੈ। ਤੇ ਹਰਾਮ ਦੀ ਕਮਾਈ ਇਵੇਂ ਹੀ ਹੈ ਜਿਵੇਂ ਮੁਰਦਾ ਖਾਣਾ ਹੈ, ਮੁਰਦਾਰ ਖਾਣਾ। ਹੁਣ ਜੇ ਅਸੀਂ ਆਪਣੇ ਆਲੇ ਦੁਆਲੇ 'ਚ ਦੇਖੀਏ ਤੇ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਹੱਕ ਹਲਾਲ ਵਾਲੇ ਅੱਜ ਕਿੱਥੇ ਨੇ ਔਰ ਕਿਹਨਾਂ ਹਾਲਾਤਾਂ ਦੇ ਵਿੱਚ ਕਿਵੇਂ ਪੈਸਾ ਇਕੱਠਾ ਕਰਨ ਦੀ ਦੌੜ ਦੇ ਵਿੱਚ। ਹਾਲਾਂਕਿ ਇਹੀ ਨਹੀਂ ਵੀ ਇਸ ਫਰਮਾਨ 'ਚ ਗੁਰੂ ਸਾਹਿਬ ਨੇ ਹਰਾਮ ਦੀ ਕਮਾਈ ਨੂੰ ਮੁਰਦਾ ਖਾਣਾ ਕਿਹਾ। ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਕਿ ਰੱਬ ਦਾ ਦਰਵਾਜ਼ਾ, ਰੂਹਾਨੀਅਤ ਦਾ ਦਰਵਾਜ਼ਾ ਉਹਨਾਂ ਦੇ ਲਈ ਖੁੱਲ੍ਹਦਾ ਹੈ ਜਿਹੜੇ ਘਾਲਣਿਆਂ ਦੀ ਕਮਾਈ ਖਾਂਦੇ ਨੇ ਔਰ ਉਹਦੇ 'ਚੋਂ ਵੀ ਫਿਰ ਸ਼ੇਅਰ ਕਰਦੇ ਨੇ। ਔਰ ਇਹ ਮੁੱਢਲਾ ਸਿਧਾਂਤ ਹੈ, ਜੇ ਘਾਲਣਿਆਂ ਦੀ ਕਮਾਈ ਨਹੀਂ ਹੈ, ਤੁਹਾਡੀ ਕਮਾਈ ਨੇਕ ਨਹੀਂ ਹੈ, ਬੇਈਮਾਨੀ ਦੀ ਕਮਾਈ ਹੈ,
ਤੇ ਫਿਰ ਨਾਮ ਜਪੋ ਤੇ ਵੰਡ ਛਕੋ। ਮੈਨੂੰ ਨਹੀਂ ਲੱਗਦਾ ਵੀ ਇਸ ਦਾ ਨਾ ਹੀ ਨਾਮ ਟਿਕ ਹੀ ਨਹੀਂ ਸਕਦਾ ਬੇਈਮਾਨ ਹਿਰਦੇ ਦੇ ਅੰਦਰ, ਜਿੱਥੇ ਤੁਹਾਡੀ ਐਕਸਪਲੋਇਟੇਸ਼ਨ ਹੈ। ਔਰ ਇਸ ਨੂੰ ਹੀ ਜਦੋਂ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਂਡਾ ਧੋਏ ਬੈਸ ਧੂਪ ਦੇਵੋ ਤਾਂ ਦੁੱਧੇ ਕੋ ਜਾਓ, ਕਿ ਜੇ ਤੁਸੀਂ ਦੁੱਧ ਤੋਂ ਨੂੰ ਉਸ ਭਾਂਡੇ 'ਚ ਰੱਖਣਾ ਹੈ ਜਿਹੜਾ ਮੈਲਾ ਹੈ, ਜਿਸ ਦੇ ਵਿੱਚ ਆਲਰੇਡੀ ਫਿਲਥ ਹੈ, ਤੇ ਉਹ ਦੁੱਧ ਖਰਾਬ ਹੋਏਗਾ। ਔਰ ਟਿਕੇਗਾ ਉਹਦੇ 'ਚ ਹੀ ਜਦੋਂ ਤੁਸੀਂ ਭਾਂਡੇ ਨੂੰ ਧੋਤਾ ਤੇ ਧੁੱਪ ਦਿੱਤੀ ਹੈ, ਸੁਕਾਇਆ। ਸੋ ਉਸ ਦਿਲ ਦੇ ਅੰਦਰ ਹੀ ਜਿੱਥੇ ਵਾਹਿਗੁਰੂ ਨੇ ਆ ਕੇ ਨਿਵਾਸ ਕਰਨਾ ਹੈ, ਵਾਹਿਗੁਰੂ ਕੋਈ ਦੂਰ ਤਾਂ ਨਹੀਂ ਹੈ, ਸਾਡੇ ਕੋਲ ਹੈ। ਤੇ ਜੇ ਉਹਨੇ ਸਾਡੇ ਅੰਦਰ ਵਸਣਾ ਹੈ ਤੇ ਉਹ ਉਸ ਸਾਫ ਸੁਥਰੇ ਸਿੰਘਾਸਨ ਦੇ ਉੱਤੇ ਹੀ ਟਿਕੇਗਾ ਜਿੱਥੇ ਨੇਕ ਕਮਾਈ ਹੈ। ਸੋ ਇਹ ਠੀਕ ਹੈ ਕਿ ਬਹੁਤ ਵਾਰ ਜਦੋਂ ਤੁਸੀਂ ਸਟਰਗਲ 'ਚੋਂ ਗੁਜ਼ਰਦੇ ਹੋ, ਕਈ ਵਾਰ ਇਨਸਾਨੀ ਜਾਂ ਜਜ਼ਬਾਤੀ ਭਾਵਨਾਵਾਂ ਸਾਡੇ ਜਿਹੜੇ ਮਨਾਂ ਨੂੰ ਇਹ ਪ੍ਰਭਾਵਿਤ ਵੀ ਕਰਦੀਆਂ ਨੇ। ਔਰ ਮੈਂ ਆਲੇ ਦੁਆਲੇ ਦੇਖਦਾ ਕਿ ਵੀ ਜਿਹੜੇ ਇਮਾਨਦਾਰੀ ਨਾਲ ਔਰ ਬੜੇ ਪਵਿੱਤਰ ਭਾਵਨਾ ਵਾਲੇ ਨੇ ਉਹ ਸਟਰਗਲਿੰਗ ਜ਼ਿਆਦਾ ਨਜ਼ਰ ਆਉਂਦੇ ਨੇ। ਪਰ ਮੇਰਾ ਖਿਆਲ ਹੈ ਵੀ ਉਹਨਾਂ ਦਾ ਸਟਰਗਲਿੰਗ ਹੋਣਾ ਹੀ ਰੱਬ ਉਹਨਾਂ ਨੂੰ ਪਕਾ ਰਿਹਾ ਹੁੰਦਾ ਹੈ। ਔਰ ਦੂਸਰੇ ਪਾਸੇ ਜਿਨ੍ਹਾਂ ਨੂੰ ਦੇ ਕੋਲ ਇਹ ਪਹੁੰਚ ਹੁੰਦੀ ਹੈ, ਉਹਨਾਂ ਨੂੰ ਫਿਰ ਦਾਤ ਪਿਆਰੀ ਵਿਸਰਿਆ ਦਾਤਾਰ ਹੈ। ਹੁਣ ਦਾਤ ਦੇਣ ਵਾਲਾ ਦਾਤਾਰ ਹੈ, ਜਿਹੜਾ ਦਾਤਾਂ ਦਿੰਦਾ ਹੈ। ਔਰ ਇੱਕ ਵੱਡਾ ਹਿੱਸਾ ਜਿਸ ਨੂੰ ਇਹ ਦਾਤ ਮਿਲਦੀ ਹੈ ਉਹ ਭੁੱਲ ਜਾਂਦਾ ਹੈ ਦਾਤਾਰ ਨੂੰ। ਔਰ ਇਹੀ ਜਦੋਂ ਅਸੀਂ ਮਾਇਆ ਔਰ ਰੱਬ ਦੇ ਵਿਚਾਲੇ ਜਾਂ ਰੱਬ ਜਾਂ ਸ਼ੈਤਾਨ ਦੇ ਵਿਚਾਲੇ ਦੌੜ ਦੀ ਗੱਲ ਕਰਦੇ ਹਾਂ, ਜਾਂ ਟੈਂਪਟੇਸ਼ਨਸ ਦੀ ਗੱਲ ਕਰਦੇ ਹਾਂ, ਜਾਂ ਹਉਮੈ ਦੀ ਗੱਲ ਕਰਦੇ ਹਾਂ, ਜਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਗੱਲ ਕਰਦੇ ਹਾਂ, ਤੇ ਅਲਟੀਮੇਟਲੀ ਇਹੀ ਕੰਧ ਹੈ। ਔਰ ਇਸ ਨੂੰ ਤੋੜਨਾ ਹੀ ਤਾਂ ਜੀਵਨ ਦਾ ਮਨੋਰਥ ਸੀ, ਜਿਹੜਾ ਗੁਰੂ ਸਾਹਿਬ ਨੇ ਫਰਮਾਇਆ, ਸਵਾਲ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਭਾਲ, ਕਿ ਕਿਵੇਂ ਅਸੀਂ ਸਚਿਆਰੇ ਹੋਣਾ, ਕਿਵੇਂ ਝੂਠ ਦੀ ਕੰਧ ਨੂੰ ਤੋੜਨਾ। ਜਵਾਬ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਇਸ ਲਈ ਰੱਬ ਦਾ ਬੰਦਾ ਕਦੇ ਸ਼ਿਕਾਇਤ ਨਹੀਂ ਕਰਦਾ। ਉਸ ਨੂੰ ਜੋ ਮਿਲਦਾ ਉਹ ਸਬਰ ਸੰਤੋਖ ਸ਼ੁਕਰ ਦੇ ਵਿੱਚ ਜਿਉਂਦਾ ਹੈ। ਜੋ ਮਿਲਿਆ ਉਸ ਦੇ ਲਈ ਉਹ ਸ਼ੁਕਰਗੁਜ਼ਾਰ ਹੈ ਔਰ ਹਮੇਸ਼ਾ ਉਹ ਸਿਦਕ ਦੇ ਵਿੱਚ ਸਬਰ ਦੇ ਵਿੱਚ ਜਿਉਂਦਾ ਹੈ। ਸੋ ਅਸੀਂ ਵੀਰ ਗੋਵਿੰਦਰ ਸਿੰਘ, ਬੇਟਾ ਜਗਮੀਤ ਸਿੰਘ ਔਰ ਫਰਜ਼ੰਦ ਅੱਗੋਂ ਜਗਮੀਤ ਸਿੰਘ ਦੇ ਗੁਰਦਿੱਤ ਸਿੰਘ, ਉਹਨਾਂ ਸਭ ਦਾ ਸ਼ੁਕਰੀਆ ਵੀ ਅਦਾ ਕਰਦੇ ਤੇ ਮੁਬਾਰਕਬਾਦ ਵੀ ਦਿੰਦੇ। ਅੱਜ ਦਾ ਲੀਡ ਸੈਗਮੈਂਟ ਅਸੀਂ ਜਿਹੜਾ ਲੈਟਰ ਜਿਹੜੇ ਹੁਣ ਨਿਊਯਾਰਕ ਦੇ ਹੋਪਫੁਲ ਪ੍ਰੋਬੇਬਲ ਮੇਅਰ ਨੇ ਜ਼ੋਰਾਨ ਮਮਦਾਨੀ, ਇਸ ਵੇਲੇ ਤੱਕ ਔਰ ਇੱਕ ਅੱਧੇ ਦਿਨ ਦੇ ਵਿੱਚ ਡਿਬੇਟ ਹੋਣ ਜਾ ਰਹੀ ਹੈ, ਜਿਹੜੀ ਮੇਅਰ ਡਿਬੇਟ ਹੁੰਦੀ ਹੈ। ਕਿਉਂਕਿ ਇੱਕ ਜਿਹੜਾ ਸਿਟਿੰਗ ਮੇਅਰ ਹੈ ਉਹ ਤਾਂ ਰੇਸ ਤੋਂ ਬਾਹਰ ਹੋ ਗਿਆ, ਐਰਿਕ ਐਡਮਸ। ਹੁਣ ਐਂਡਰਿਊ ਮਾਰਕ ਕਿਊਮੋ ਉਹਦੇ ਨਾਲ ਡਿਬੇਟ ਹੋਣੀ ਹੈ। ਇਸ ਵੇਲੇ ਮਮਦਾਨੀ ਕਾਫੀ ਲੀਡ ਦੇ ਉੱਤੇ ਨੇ, ਲੀਡ ਪੁਆਇੰਟ ਨੇ, ਲੇਕਿਨ ਲੀਡ ਕਲੋਜ਼ ਵੀ ਹੋ ਜਾਂਦੀ ਹੈ ਕਿਉਂਕਿ ਬਹੁਤ ਜ਼ੋਰਦਾਰ ਜਿਹੜਾ ਮਮਦਾਨੀ ਦੇ ਖਿਲਾਫ ਵੀ ਪ੍ਰੈਜ਼ੀਡੈਂਟ ਟਰੰਪ ਜਿਹੜਾ ਉਹਦੇ ਸਮੇਤ ਕਈਆਂ ਨੇ ਲਾਈਨ ਲਈ ਹੈ। ਹਾਲਾਂਕਿ ਅਸੀਂ ਮਮਦਾਨੀ ਦੀ ਹਰ ਪਾਲਿਸੀ ਨਾਲ ਸਹਿਮਤ ਨਾ ਹੁੰਦੇ ਹੋਏ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਸ ਨੇ, ਜਿਵੇਂ ਤੁਸੀਂ ਮੈਂਸ਼ਨ ਕੀਤਾ ਹੈ ਕਿ ਉਹਨਾਂ ਦੇ ਫਾਦਰ ਇੱਕ ਵੱਡੇ ਸਕਾਲਰ ਪ੍ਰੋਫੈਸਰ ਸੀ, ਇਹ ਜਿਹੜੇ ਨੇ ਆਏ ਇੱਧਰੋਂ ਲਹਿੰਦੇ ਪੰਜਾਬ 'ਚੋਂ, ਉੱਥੋਂ ਯੁਗਾਂਡਾ ਚਲੇ ਗਏ ਔਰ ਇੱਥੇ ਪੜ੍ਹਨ ਲਈ ਆਏ। ਔਰ ਇਹਨਾਂ ਦੀ ਮਦਰ ਵੀ ਜਿਹੜੀ ਹੈ ਦੀਪਾ ਮਮਦਾਨੀ, ਇੱਕ ਫਿਲਮ ਮੇਕਰ ਔਰ ਇੰਡੀਅਨ ਫਿਲਮ ਅਵਾਰਡ ਜਿਹੜੇ ਵੀ ਉਹਨਾਂ ਦੇ ਹੁੰਦੇ ਨੇ ਉਹਦੀ ਵਿਨਰ ਹੈ। ਔਰ ਮਮਦਾਨੀ ਨੇ ਆਪਣਾ ਪੂਰਾ ਵੋਕਲ ਹੈ ਹਰ ਪੱਖੋਂ, ਹਿਊਮਨ ਰਾਈਟਸ ਦੇ ਮੁੱਦੇ ਦੇ ਉੱਤੇ ਹਰ ਚੀਜ਼ ਜਿਹੜੀ ਕਲੈਰਿਟੀ ਦੇ ਨਾਲ। ਔਰ ਇੱਕ ਪ੍ਰੋਬਲਮ ਵੀ ਹੁੰਦੀ ਹੈ, ਜਿਹੜੇ ਲਿਬਰਲ ਹੁੰਦੇ ਨੇ ਉਹ ਫਿਰ ਕੁਝ ਮਾਮਲਿਆਂ 'ਚ ਟੂ ਲਿਬਰਲ ਵੀ ਹੁੰਦੇ ਨੇ। ਉਹ ਕਈ ਵਾਰ ਜਿਹੜੀਆਂ ਧਾਰਮਿਕ ਕਦਰਾਂ ਕੀਮਤਾਂ ਨੇ ਉਹਨਾਂ ਦੇ ਨਾਲ ਟਕਰਾਅ ਵੀ ਹੁੰਦਾ। ਪਿਛਲੇ ਦਿਨਾਂ 'ਚ ਹੀ 3-4 ਹਫ਼ਤੇ ਪਹਿਲਾਂ ਮੈਨੂੰ ਇੱਥੇ ਸਾਡੇ ਪ੍ਰੋਮੀਨੈਂਟ ਪਾਕਿਸਤਾਨੀ ਆਰਗੇਨਾਈਜੇਸ਼ਨਸ ਨੂੰ ਕੋਆਰਡੀਨੇਟ ਕਰਕੇ ਸਮਾਗਮ ਰੱਖਣ ਵਾਲੇ ਸੱਜਣ, ਉਹਨਾਂ ਦੀ ਕਾਲ ਆਈ ਕਿ ਐਰਿਕ ਐਡਮਸ ਆ ਰਿਹਾ ਹੈ। ਔਰ ਉਦੋਂ ਅਜੇ ਐਰਿਕ ਐਡਮਸ ਨੇ ਵਿਦਡਰਾ ਨਹੀਂ ਸੀ ਕੀਤਾ ਰੇਸ ਤੋਂ, ਬਾਅਦ 'ਚ ਉਹਨੇ ਵਿਦਡਰਾ ਕੀਤਾ। ਅਤੇ ਅੱਡ-ਅੱਡ ਧਰਮਾਂ ਵਾਲਿਆਂ ਨੂੰ ਅਸੀਂ ਸੱਦਿਆ ਅਤੇ ਤੁਸੀਂ ਆ ਕੇ
ਜਿਹੜਾ ਉਹ ਸਿੱਖੀਜ਼ਮ ਦੇ ਉੱਤੇ ਬੋਲਣਾ ਹੈ। ਤੇ ਆਹ ਜਿਹੜੀਆਂ ਪਾਲਿਸੀਆਂ ਧਰਮ ਦੇ ਖਿਲਾਫ ਨੇ, ਮਮਦਾਨੀ ਨੇ, ਇਹ ਉਹ ਸਪੋਰਟਰ ਹੈ। ਜਦ ਤੁਸੀਂ ਜ਼ਾਹਰ ਹੈ ਕਿ ਐਰਿਕ ਐਡਮਜ਼ ਆਪਣੀ ਸਪੋਰਟ ਬਿਲਡ ਕਰ ਰਿਹਾ ਸੀ, ਤੇ ਮੈਂ ਉਹਨਾਂ ਨੂੰ ਇਹ ਕਿਹਾ, ਮੈਂ ਕਿਹਾ ਜੀ ਬਹੁਤ ਸ਼ੁਕਰੀਆ ਤੁਸੀਂ ਇਨਵਾਈਟ ਕੀਤਾ, ਲੇਕਿਨ ਜਦੋਂ ਤੁਸੀਂ ਵੱਡੀ ਲੜਾਈ ਲੜ ਰਹੇ ਹੋ, ਕਈ ਵਾਰ ਤੁਹਾਨੂੰ ਮੈਂ ਕਿਹਾ ਜੀ ਜਦੋਂ ਮੇਅਰ ਬਣ ਕੇ ਇਹਨਾਂ ਮੁੱਦਿਆਂ ਦੇ ਉੱਤੇ ਉਹਨੇ ਕੋਈ ਲਾਈਨ ਲਈ ਤਾਂ ਜ਼ਰੂਰ ਹੈ, ਜੇ ਤੁਸੀਂ ਕੋਈ ਵੀ ਗੈਦਰਿੰਗ ਰੱਖੋਗੇ ਅਸੀਂ ਆਵਾਂਗੇ। ਪਰ ਇਸ ਵੇਲੇ ਜਿਸ ਲੈਵਲ ਤੋਂ ਮਮਦਾਨੀ ਨੇ ਜਿੰਨਾ ਵੱਡਾ ਸਟੈਂਡ ਹਿਊਮਨ ਰਾਈਟਸ ਦੇ ਮੁੱਦੇ ਤੇ ਲਿਆ, ਔਰ ਮੈਂ ਉਹਨਾਂ ਨੂੰ ਰਿਮਾਈਂਡ ਵੀ ਕਰਾਇਆ, ਹੁਣ 8-9 ਮੇਅਰਲ ਕੈਂਡੀਡੇਟ ਸੀ ਸ਼ੁਰੂ 'ਚ, ਜਿਹੜੇ ਬਾਅਦ 'ਚ ਫਿਰ ਉਹ ਡ੍ਰੌਪ ਕਰਦੇ ਜਾਂਦੇ ਨੇ, ਔਰ ਮੀਡੀਆ ਇੰਟਰਵਿਊ ਕਰ ਰਿਹਾ, ਉਹ ਹਰ ਇੱਕ ਨੂੰ ਪੁੱਛ ਰਿਹਾ ਕਿ ਵੀ ਜੇ ਤੂੰ ਮੇਅਰ ਬਣਿਆ ਤਾਂ ਕੀ ਕਰੇਗਾ। ਹੁਣ ਨਿਊਯਾਰਕ 'ਚ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਜੂਇਸ਼ ਪਾਪੂਲੇਸ਼ਨ ਹੈ, ਹੁਣ ਤਾਂ ਚਲੋ ਗਜ਼ਾ 'ਚ ਟੈਂਪਰੇਰੀ ਜਿਹੜਾ ਉਹ ਟਰੂਸ ਹੋਇਆ, ਹੌਸਟੇਜਿਸ ਦਾ ਆਦਾਨ ਪ੍ਰਦਾਨ ਹੋਇਆ ਦੋਨੋਂ ਪਾਸਿਓਂ, ਲੇਕਿਨ ਇਹ 2 ਮਹੀਨੇ ਦੀ ਗੱਲ ਹੋਣੀ, ਉਦੋਂ ਅਜੇ ਇਨੀਸ਼ੀਅਲ ਰੇਸ ਚੱਲ ਰਹੀ ਸੀ। ਹਰ ਇੱਕ ਨੇ ਕਿਹਾ ਜੀ ਮੈਂ ਮੇਅਰ ਬਣਾਂਗਾ, ਬਣਦਿਆਂ ਹੀ ਮੈਂ ਇਜ਼ਰਾਈਲ ਜਾਵਾਂਗਾ ਔਰ ਮੈਂ ਆਪਣੀ ਸੋਲੀਡੈਰਿਟੀ, ਕਿਉਂਕਿ ਜੂਇਸ਼ ਵੋਟ ਬਹੁਤ ਇੰਪੋਰਟੈਂਟ ਵੋਟ ਹੈ ਔਰ ਵੱਡਾ ਹਿੱਸਾ ਬਰੁਕਲਿਨ ਦਾ ਔਰ ਇੱਥੇ ਸਾਰੇ ਉਹਨਾਂ ਦੀ ਪਾਪੂਲੇਸ਼ਨ ਹੈ। ਤੇ ਜਦੋਂ ਮਮਦਾਨੀ ਦੀ ਵਾਰੀ ਆਈ, ਉਹਨੇ ਕਿਹਾ ਜੀ ਮੈਂ ਮੇਅਰ ਬਣ ਕੇ ਜਿਹੜਾ ਹੈ ਉਹ ਨਿਊਯਾਰਕ 'ਚ ਹੀ ਰਵਾਂਗਾ, ਨਿਊਯਾਰਕ ਦੇ ਲੋਕਾਂ ਨੇ ਮੈਨੂੰ ਜੇ ਚੁਣਿਆ ਤੇ ਮੈਂ ਉਹਨਾਂ ਦੇ ਮਸਲੇ ਹੱਲ ਕਰਾਂਗਾ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਜੇ ਨੈਤਨਯਾਹੂ ਜਾਂ ਮੋਦੀ ਨਿਊਯਾਰਕ ਆਏ ਤੇ ਇਹਨਾਂ ਨੂੰ ਮੈਂ ਗ੍ਰਿਫਤਾਰ ਕਰਾਂਗਾ ਦੋਨਾਂ ਨੂੰ, ਕਿਉਂਕਿ ਇਹ ਵਾਰ ਕ੍ਰਿਮੀਨਲ ਨੇ ਇਹਨਾਂ ਨੇ। ਔਰ ਇੱਕਦਮ ਈਵਨ ਜਿਹੜੇ ਪੁੱਛ ਰਹੇ ਸੀ ਉਦੋਂ ਇੱਕ ਸਨਾਟਾ ਛਾ ਗਿਆ, ਇਸ ਲੈਵਲ ਦੀ ਗੱਲ ਕਰਨਾ ਨਿਊਯਾਰਕ 'ਚ, ਇਹ ਜਾਣਦਿਆਂ ਹੋਇਆ ਵੀ ਕਿ ਵੀ ਕਿੰਨੀ ਵੱਡੀ ਜੂਇਸ਼ ਪਾਪੂਲੇਸ਼ਨ ਹੈ ਔਰ ਕਿੰਨਾ। ਉਹਨੇ ਕਿਹਾ ਜੀ ਮੈਂ ਨੈਤਨਯਾਹੂ ਵੀ ਵਾਰ ਕ੍ਰਿਮੀਨਲ ਹੈ। ਉਹਨੇ ਕਿਹਾ ਕਿ ਜੀ ਮੈਂ ਮੋਦੀ, ਕਿ ਜਦੋਂ ਮੈਂ ਕਿਸੇ ਨੂੰ ਕਹਿੰਦਾ ਕਿ ਵੀ ਮੈਂ ਗੁਜਰਾਤੀ ਮੂਲ ਦਾ, ਤਾਂ ਬੜੀ ਹੈਰਾਨੀ ਨਾਲ ਸੋਚਦਾ ਹੈ, ਉਹ ਕਹਿੰਦਾ ਕਿ ਅੱਛਾ ਗੁਜਰਾਤ 'ਚ ਮੁਸਲਮਾਨ ਬਚੇ। ਉਹਨੇ ਕਿਹਾ ਮੋਦੀ ਨੇ ਜੋ 2002 'ਚ ਉੱਥੇ ਕੀਤਾ ਔਰ ਜੋ ਕਰ ਰਿਹਾ, ਇਹਨਾਂ ਦੋਨਾਂ 'ਚੋਂ ਕੋਈ ਵੀ ਨਿਊਯਾਰਕ ਸ਼ਹਿਰ 'ਚ ਆਇਆ ਤਾਂ ਮੈਂ ਗ੍ਰਿਫਤਾਰ ਕਰਾਂਗਾ ਉਹਨਾਂ ਨੂੰ। ਸੋ ਮੈਂ ਉਹਨਾਂ ਨੂੰ ਕਿਹਾ, ਸੱਜਣ ਨੂੰ, ਮੈਂ ਕਿਹਾ ਜੀ ਜੇ ਇਸ ਲੈਵਲ ਦੀ ਗੱਲ, ਤਾਂ ਮੈਂ ਕਿਹਾ ਸਾਡੇ ਆਪਣਿਆਂ ਦੇ ਮੂੰਹਾਂ 'ਚੋਂ ਝੱਗ ਨਿਕਲਦੀ ਹੈ ਕਿ ਵੀ ਉਹ ਗੱਲ ਕਰਦੇ ਆ। ਸੋ ਮੈਂ ਕਿਹਾ ਵੀ ਇਸ ਵੇਲੇ ਸਾਡੇ ਔਰ ਕੁਝ ਸਿੱਖ ਬੱਚੇ ਬੜੀ ਸ਼ੁਰੂਆਤੀ ਦੌਰ ਤੋਂ ਹੀ ਮਮਦਾਨੀ ਦੇ ਨਾਲ ਲੱਗੇ ਹੋਏ ਨੇ, ਔਰ 1-2 ਵੀਰਾਂ ਨੇ ਜਿਹੜਾ ਪਿਛਲੇ ਦਿਨਾਂ 'ਚ ਕਿਹਾ ਵੀ ਕਿ ਜੀ ਬੇਸ਼ੱਕ ਗੁਰਦੁਆਰੇ 'ਚ ਮਮਦਾਨੀ ਵੀ ਆਇਆ, ਮੁੱਖ ਗੁਰਦੁਆਰੇ 'ਚ ਕੂਮੋ ਵੀ ਆਇਆ। ਮੈਂ ਕਿਹਾ ਇੱਕ ਲੋਕ ਉਹ ਨੇ ਜਿਨ੍ਹਾਂ ਨੇ ਝੋਲਾ ਚੁੱਕਿਆ ਹੁੰਦਾ, ਕਿਸੇ ਦਾ ਆਪਣਾ ਸੌਦਾ ਵੇਚਣਾ ਹੁੰਦਾ, ਔਰ ਉਹਨਾਂ ਨੂੰ ਜਿਹੜਾ ਵੀ ਆ ਜਾਏ, ਜਿਹਦੇ ਵੀ ਮਗਰ ਸਵਾਹ ਲੱਗੀ ਦੇਖਦੇ, ਉਹਨਾਂ ਨੂੰ ਲੱਗਦਾ ਵੀ ਜੋਗੀ ਪਹਾੜੋਂ ਉਤਰ ਕੇ ਆਇਆ ਤੇ ਉਹਦੇ ਮਗਰ ਜਿਹੜਾ ਉਹਨਾਂ ਨੇ ਤੁਰ ਪੈਣਾ ਹੁੰਦਾ। ਮੈਂ ਕਿਹਾ ਕਿ ਭਾਈ ਇਸ ਵੇਲੇ ਜਿਹੜੀ ਉਸ ਦੀ ਕਮਿਟਮੈਂਟ ਹੈ, ਔਰ ਮੈਨੂੰ ਯਾਦ ਹੈ ਕਿ ਇਸ ਸਾਰੇ ਪੀਰੀਅਡ ਦੇ ਵਿੱਚ ਈਵਨ ਵਰਲਡ ਸਿੱਖ ਪਾਰਲੀਮੈਂਟ ਦਾ ਇੱਥੇ ਇੱਕ ਸੈਸ਼ਨ ਹੋਇਆ, ਉਹਦੇ 'ਚ ਵੀ ਮਮਦਾਨੀ ਨੇ, ਉਦੋਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਵਾਕਿਆ ਹੋ ਚੁੱਕੇ ਸੀ ਔਰ ਉਸਨੇ ਬੜੀ ਮਜ਼ਬੂਤੀ ਦੇ ਨਾਲ ਗੱਲ ਕੀਤੀ। ਔਰ ਇਹ ਕਿਉਂਕਿ ਬਹੁਤ ਵਾਰ ਜਿਹੜੇ ਕੰਮ ਕਰਨ ਵਾਲੇ ਹੁੰਦੇ ਨੇ ਉਹ ਬਹੁਤੀ ਪਬਲਿਸਿਟੀ, ਹਾਲਾਂ ਮਮਦਾਨੀ ਦਾ ਜਿਹੜਾ PR ਹੈ ਬੜਾ ਜ਼ਬਰਦਸਤ ਹੈ, ਈਵਨ ਘਰ ਘਰ ਜਾ ਕੇ ਵੋਟਾਂ ਮੰਗਣ ਵਾਲੇ ਵੀ ਔਰ ਦੂਸਰੇ ਵੀ, ਔਰ ਜੇ ਬਹੁਤ ਜ਼ਬਰਦਸਤ ਕੈਂਪੇਨ। ਔਰ ਇਸ ਵੇਲੇ ਸਾਰੀਆਂ ਹੀ ਰੇਸਿਸ ਦੇ ਲੋਕ, ਉਹ ਕਾਲੇ ਹੋਣ, ਉਹ ਯੈਲੋ ਰੇਸ ਹੈ ਚਾਈਨਾ ਦੀ, ਵਾਈਟ ਤਬਕਾ ਹੈ, ਕਾਲੇ ਵੀ ਜਿਹੜੇ ਇਨੀਸ਼ੀਅਲੀ, ਕਿਉਂਕਿ ਜਿਹੜਾ ਐਰਿਕ ਐਡਮਸ ਸੀ ਉਹ ਅਫਰੀਕਨ ਅਮਰੀਕਨ ਸੀ, ਲੇਕਿਨ ਉਹ ਵਿਦਡਰਾ ਕੀਤਾ ਰੇਸ ਤੋਂ, ਉਹਨੇ ਕਿਸੇ ਨੂੰ ਐਂਡੋਰਸ ਨਹੀਂ ਕੀਤਾ ਔਰ ਹੁਣ ਅਫਰੀਕਨ ਅਮਰੀਕਨ ਮਮਦਾਨੀ ਵੱਲ ਝੁਕੇ ਨੇ ਔਰ ਪੂਰਾ ਜ਼ੋਰ ਲੱਗਾ ਹੋਇਆ ਇਸ ਵੇਲੇ। ਵੱਡੇ ਵੱਡੇ ਬਿਲੀਅਨਰ ਜਿਹੜੇ ਨੇ ਉਹਨਾਂ ਨੂੰ ਵੀ, ਕਿਉਂਕਿ ਉਹਦਾ ਇੱਕ ਤਾਂ ਆਮ ਲੋਕਾਂ ਦੇ ਲਈ ਮੈਸੇਜ ਹੈ ਹੀ ਹੈ ਕਿ ਭਾਈ ਅਸੀਂ ਸਸਤੇ ਭਾਅ ਦੇ ਸਟੋਰ ਖੋਲਾਂਗੇ, ਹਾਊਸਿੰਗ ਪ੍ਰੋਬਲਮ ਨੂੰ ਸੋਲਵ ਕਰਾਂਗੇ, ਫਿਕਸ ਕਰਾਂਗੇ ਅਗਲੇ 10 ਸਾਲ ਲਈ, ਕੋਈ ਕਿਰਾਏ ਘਰਾਂ ਦੇ ਨਾ ਵਧਣ, ਔਰ ਬਹੁਤ ਸਾਰੇ ਜਿਹੜਾ ਪੋਪੂਲਰ ਏਜੰਡਾ ਆਮ ਨਿਊਯਾਰਕਰ ਸਫਰ ਕਰਦਾ। ਔਰ ਜਦੋਂ ਅਸੀਂ 7-8 ਮਿਲੀਅਨ ਅਮਰੀਕਨਸ ਨਿਊਯਾਰਕ ਦੇ ਵਿੱਚ, ਔਰ ਜਿਹਦਾ ਬਜਟ ਦੁਨੀਆ ਦੇ 10ਵੇਂ-11ਵੇਂ ਮੁਲਕ ਦੀ ਇਕੋਨਮੀ ਜੇ ਨਾ ਹੋਏ, ਬਹੁਤ ਵੱਡਾ ਹੁੰਦਾ। ਔਰ ਮੈਂ ਇਹ ਸਮਝਦਾ ਵੀ ਇੱਕ ਪਾਸੇ ਜਿੱਥੇ ਨਫ਼ਰਤ ਦਾ ਬੋਲਬਾਲਾ ਵੀ ਹੈ, ਉੱਥੇ ਨਿਊਯਾਰਕ ਇਸ ਜੋ ਪੀਰੀਅਡ ਇਸ ਵੇਲੇ ਚੱਲ ਰਿਹਾ ਹੈ, ਜੋ ਥੋੜੀ ਜ਼ਿਆਦਤੀਆਂ ਆਈਸ ਔਰ ਦੂਸਰੇ ਵੀ ਕਰ ਰਹੇ ਨੇ, ਈਵਨ ਜਿਹੜੇ ਪੋਲ ਵੀ ਨਿਊਯਾਰਕ 'ਚ ਹੋਈ ਹੈ ਇੱਕ ਵਾਈਡ ਰੇਂਜਿੰਗ, ਉਹਦੇ 'ਚ ਮੈਜੋਰਟੀ ਅਮਰੀਕਨਸ ਨੇ ਕਿਹਾ ਵੀ ਠੀਕ ਹੈ ਇਲੀਗਲ ਇਮੀਗ੍ਰੈਂਟਸ ਨੂੰ ਕੱਢਣਾ, ਲੇਕਿਨ ਦੇ ਹੈਵ ਗੋਨ ਟੂ ਫਾਰ, ਵੀ ਜਿਸ ਲੈਵਲ ਤੇ ਜਾ ਕੇ ਗੱਲ ਕਰ ਰਹੇ ਨੇ। ਔਰ ਇਹ
ਮੈਜੋਰਿਟੀ ਵੋਟ ਨੇ ਇੱਕ ਹੈ ਜਿਹਨਾਂ 'ਚ ਵਾਈਟ ਅਮਰੀਕਨਸ ਨੇ ਜ਼ਿਆਦਾ। ਹੁਣ ਜਦੋਂ ਅਸੀਂ ਇਸ ਪਾਰਟ ਨੂੰ ਦੇਖਦੇ ਹਾਂ ਤਾਂ ਫਿਰ ਸਾਨੂੰ ਇਸ ਗੱਲ ਦਾ ਵੀ ਇਹ ਵੀ ਇਸ ਸਿਸਟਮ ਦੀ ਬਿਊਟੀ ਹੋਏਗੀ ਕਿ ਇੱਕ ਮੁਸਲਮਾਨ ਮੂਲ ਦਾ ਬਾਹਰੋਂ ਆਇਆ ਬੰਦਾ ਨਿਊਯਾਰਕ ਵਰਗੇ ਸਿਟੀ ਦਾ ਮੇਅਰ ਬਣਦਾ ਹੈ। ਔਰ ਬਹੁਤਿਆਂ ਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਈਵਨ ਬਰੁਕਲਿਨ ਦੀ ਮੈਜੋਰਿਟੀ ਜੂਇਸ਼ ਪੋਪੂਲੇਸ਼ਨ ਜਿਹੜੀ ਹੈ ਉਹ ਵੀ ਹੁਣ ਮਮਦਾਨੀ ਦੇ ਹੱਕ ਚਾਹੀਦੇ ਬਾਵਜੂਦ ਕਿ ਉਹਨੇ ਨੈਤਨਯਾਹੂ ਜਾਂ ਇਜ਼ਰਾਈਲ ਦੇ ਬਾਰੇ, ਕਿਉਂਕਿ ਉਹਨਾਂ ਨੂੰ ਵੀ ਲੱਗਦਾ ਸੀ ਕਿ ਵੀ ਇਹ ਜੈਨੋਸਾਈਡ ਕਰ ਰਿਹਾ ਨੈਤਨਯਾਹੂ ਜੋ ਕੁਛ ਕਰ ਰਿਹਾ। ਇਸੇ ਤਰ੍ਹਾਂ ਜਿਹੜਾ ਅੱਡ ਸੈਗਮੈਂਟ ਔਰ ਜਿਹੜੇ ਯੰਗ ਵੋਟਰਸ ਨੇ ਔਰ ਉਹ ਕਾਮਨ ਲੋਕਾਂ ਦੇ ਵਿੱਚ ਵਿਚਰਦਾ ਹੈ। ਬਾਕੀ ਤਾਂ ਸਿਆਸਤਦਾਨ ਹੁੰਦੇ ਨੇ, ਉਹ ਡਿਲੀਵਰੀ ਤੇ ਡਿਪੈਂਡ ਕਰੇਗਾ ਅਗਲੇ 4 ਸਾਲ ਬਾਅਦ ਕਿ ਵੀ ਕੀ ਹੋਣਾ ਹੈ। ਲੇਕਿਨ ਇੱਕ ਦੋ ਨੇ ਇਹ ਕਿਹਾ ਕਿ ਜੀ ਚਲੋ ਉਹਨੇ ਤਾਂ ਮੋਦੀ ਦਾ ਮੈਂਸ਼ਨ ਕਰਦੇ ਆ ਗੁਜਰਾਤ ਦੀ ਗੱਲ ਕੀਤੀ ਕਿ ਵੀ ਉਹਨੇ ਉੱਥੇ ਨਸਲਕੁਸ਼ੀ ਕੀਤੀ ਹੈ, ਉਹਨੇ ਕੋਈ ਸਿੱਖਾਂ ਦਾ ਇਸ਼ੂ ਤੇ ਨਹੀਂ ਕੀਤਾ। ਤੇ ਮੈਨੂੰ ਪਤਾ ਸੀ ਕਿ ਵੀ ਅਸੀਂ ਸ਼ਾਇਦ ਇਸ ਨੂੰ ਡਿਸਕਸ ਵੀ ਕੀਤਾ ਸੀ, ਭਾਵੇਂ ਪਾਸਿੰਗ ਰੈਫਰੈਂਸ ਹੀ ਕੀਤਾ ਹੋਏ, ਕਿ 16 ਫਰਵਰੀ 2024 ਨੂੰ ਹੁਣ ਤੋਂ ਆਲਮੋਸਟ 1.5 ਸਾਲ ਪਹਿਲਾਂ ਇਹ ਉਹ ਪੀਰੀਅਡ ਸੀ ਜਦੋਂ ਕਿ 2023 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ ਸੀ। ਔਰ ਉਸ ਤੋਂ 4-5 ਦਿਨ ਬਾਅਦ ਜਿਹੜਾ ਡਿਊਟੀ ਟੂ ਵਾਰ ਨੋਟਿਸ ਦੇ ਥੱਲੇ ਅਮਰੀਕਾ ਦੇ ਵਿੱਚ ਔਰ ਨਿਊਯਾਰਕ ਦੇ ਵਿੱਚ ਵੀ ਖਾਕਸਾਰ ਸਮੇਤ ਔਰ ਉਦੋਂ ਮਮਦਾਨੀ ਨੇ ਜਿਹੜੇ ਸਾਡੇ ਸਿੱਖ ਐਕਟਿਵਿਸਟ ਨੇ ਉਹਨਾਂ ਰਾਹੀਂ ਪਹੁੰਚ ਕਰਕੇ ਉਹ ਈਵਨ ਅਸੈਂਬਲੀ ਦੇ ਵਿੱਚ ਮਤਾ ਵੀ ਲਿਆਉਣਾ ਚਾਹੁੰਦੇ ਸੀ, ਪਰ ਉਦੋਂ ਕੁਇਕਲੀ ਉਹਨਾਂ ਨੂੰ ਲੱਗਾ ਕਿ ਵੀ ਇਸ ਵੇਲੇ ਗਵਰਨਰ ਨੂੰ ਅਸੀਂ ਇਮੀਡੀਏਟ ਲੈਟਰ ਲਿਖੀਏ ਕਿਉਂਕਿ ਮਤੇ ਦੇ ਲਈ ਤੁਹਾਨੂੰ ਥੋੜੀ ਲੌਬੀ ਕਰਨੀ ਪੈਂਦੀ ਹੈ। ਔਰ ਅਸੀਂ ਇਹ ਸਮਝਦੇ ਹਾਂ ਕਿ ਵੀ ਜੇ ਮਮਦਾਨੀ ਨਿਊਯਾਰਕ ਦਾ ਗਵਰਨਰ ਬਣ ਜਾਂਦਾ ਹੈ, ਜਿਸ ਦੀ ਬਹੁਤ ਸਾਰੀ ਪੋਸੀਬਿਲਿਟੀ ਹੈ। ਔਰ ਅੱਜ ਹੀ ਜਿਵੇਂ ਇੱਕ ਵੀਰ ਦੀ ਕਾਲ ਆਈ ਕਿ ਜੀ ਇਹ ਜਿਹੜਾ SB 509 ਕੈਲੀਫੋਰਨੀਆ ਅਸੈਂਬਲੀ 'ਚ ਡਿੱਗ ਪਿਆ ਹੈ, ਵੀ ਪਹਿਲੀ ਵਾਰ ਕਮੇਟੀਆਂ 'ਚ ਫਸਾਦਤਾ, ਗਵਰਨਰ ਤੱਕ ਤਾਂ ਨਹੀਂ ਪਹੁੰਚਣ ਦਿੱਤਾ ਹੈ, ਐਤਕੀ ਗਵਰਨਰ ਨੇ ਵੀਟੋ ਕਰਤਾ। ਤੇ ਉਹਨਾਂ ਨੇ ਕਿਹਾ ਵੀ ਨਿਊਯਾਰਕ 'ਚ ਇਹਨੂੰ ਕਿਉਂ ਨਾ ਮੂਵ ਕੀਤਾ। ਮੈਂ ਕਿਹਾ ਜੀ ਇਹ ਅਜੇ ਇਹ ਤੇ ਮਿਹਨਤ ਕਰਨੀ ਪਏਗੀ, ਪਰ ਇੱਕ ਗੱਲ ਜ਼ਾਹਰ ਹੈ ਜੇ ਮਮਦਾਨੀ ਗਵਰਨਰ ਬਣ ਜਾਂਦਾ ਹੈ ਔਰ ਨਿਊਯਾਰਕ ਅਸੈਂਬਲੀ ਔਰ ਸੈਨੇਟ 'ਚ ਲੌਬੀ ਕਰਕੇ ਇਸ ਲਾਈਨ ਦੇ ਉੱਤੇ ਜਿਹੜਾ ਉਹ ਕਰਵਾ ਲਿਆ ਜਾਂਦਾ ਹੈ ਇਸ ਨੂੰ ਮਨਜ਼ੂਰ, ਤੇ ਘੱਟੋ ਘੱਟ ਵੀਟੋ ਨਹੀਂ ਹੋਏਗੀ ਫਿਰ ਜਿਹੜਾ। ਲੇਕਿਨ ਮੈਂ ਕੁਦਰਤੀ 9 ਹੋਰ, ਕਿਉਂਕਿ ਮਮਦਾਨੀ ਪ੍ਰੈਜ਼ੈਂਟਲੀ ਅਸੈਂਬਲੀ ਮੈਨ ਹੈ, ਨਿਊਯਾਰਕ ਦੀ ਅਸੈਂਬਲੀ ਲਈ ਚੁਣਿਆ ਗਿਆ, ਸਾਡੇ ਏਰੀਆ ਦਾ ਜਿਹੜਾ ਡਿਸਟ੍ਰਿਕਟ ਪੈਂਦਾ ਉਹਦੀ ਨੁਮਾਇੰਦਗੀ ਹੈ। ਸੋ ਉਹਨੇ ਜਦੋਂ ਸਾਨੂੰ ਵੀ ਵਾਰਨਿੰਗ ਆਈ ਤਾਂ ਉਹਨੇ ਆਊਟਰੀਚ ਕੀਤਾ ਔਰ ਜਾਣਨਾ ਚਾਹਿਆ ਵੀ ਕੀ ਹੋਇਆ। ਔਰ 9 ਹੋਰ ਅਸੈਂਬਲੀਮੈਨ ਦੇ ਨਾਲ ਮਿਲ ਕੇ ਮਮਦਾਨੀ ਨੇ ਜਿਹੜਾ ਲੈਟਰ 16 ਫਰਵਰੀ 2024 ਨੂੰ ਗਵਰਨਰ ਹੌਚਲ ਨੂੰ ਲਿਖਿਆ ਉਹ ਮੈਂ ਸਾਂਝਾ ਕਰਨਾ ਚਾਹੁੰਦਾ। ਇਹੋ ਜਿਹੀ ਲੈਂਗੁਏਜ, ਇੰਨੀ ਸਟਰੋਂਗ ਲੈਂਗੁਏਜ ਇੰਡੀਅਨ ਗਵਰਨਮੈਂਟ ਦੇ ਖਿਲਾਫ, ਸਿਸਟਮ ਦੇ ਖਿਲਾਫ ਜਿਹੜੀ ਹੈ ਹੋਰ ਕਿਸੇ 'ਚ ਵੀ, ਈਵਨ ਇਹ ਜਿਹੜਾ SB 509 ਹੈ ਜਾਂ ਬੜੀ ਮਾਈਲਡ ਲੈਂਗੁਏਜ, ਜਾਂ ਦੂਜੇ ਜਿਹੜੇ ਕਾਂਗਰਸਮੈਨਾਂ ਨੇ ਜਾਂ ਕਿਸੇ ਨੇ ਕੋਈ ਬਿਆਨ ਵੀ ਦਿੱਤਾ ਔਰ ਇਹ ਆਪਣੇ ਆਪ 'ਚ ਦੱਸਦਾ। ਔਰ ਉਹਨਾਂ ਦੇ ਵਿੱਚ ਕਿਉਂਕਿ ਜਿਹੜੇ ਹੈ ਜ਼ੋਰਾਨ ਮਮਦਾਨੀ ਕੋ ਚੇਅਰ ਵੀ ਸੀ APA ਟਾਸਕ ਫੋਰਸ ਔਰ NYS ਅਸੈਂਬਲੀ ਡਿਸਟ੍ਰਿਕਟ 39 ਹੈ ਇਹਨਾਂ ਦਾ। ਇਸੇ ਤਰ੍ਹਾਂ ਜਿਹੜਾ ਦੂਸਰੇ ਕੋ ਚੇਅਰ ਅਸੈਂਬਲੀ ਮੈਂਬਰ ਗ੍ਰੇਸ ਲੀ ਤੇ APA ਟਾਸਕ ਫੋਰਸ ਔਰ ਅਸੈਂਬਲੀ ਡਿਸਟ੍ਰਿਕਟ 65 ਔਰ 8 ਹੋਰ, ਯਾਨੀ ਕੁੱਲ 10 ਅਸੈਂਬਲੀਮੈਨ ਨੇ ਜਿਨ੍ਹਾਂ ਨੇ ਗਵਰਨਰ ਨੂੰ ਚਿੱਠੀ ਲਿਖੀ। ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਅਸੀਂ ਵੀ ਦਾ ਅੰਡਰਸਾਈਨਡ ਆਰ ਰਾਈਟਿੰਗ ਟੂ ਐਕਸਪ੍ਰੈਸ ਆਵਰ ਗ੍ਰੇਵ ਕੰਸਰਨਸ ਓਵਰ ਦਾ ਇੰਡੀਅਨ ਗਵਰਨਮੈਂਟਸ ਰਿਪਰੈਸ਼ਨ ਐਂਡ ਟਾਰਗੇਟਿੰਗ ਆਫ ਅਮਰੀਕਨਸ ਐਂਡ ਟੂ ਆਸਕ ਦੈਟ ਯੂ ਸੀਕ ਫੈਡਰਲ ਪਾਰਟਨਰਸ਼ਿਪ ਟੂ ਐਡਰੈਸ ਦਿਸ। ਸ਼ੁਰੂ ਇੱਥੋਂ ਕੀਤਾ ਉਹਨਾਂ ਨੇ ਕਿ ਵੀ ਅਸੀਂ ਜਿਹੜਾ ਕਾਫੀ ਕੰਸਰਨਡ ਹੈ ਜਿਹੜੀ ਇੰਡੀਅਨ ਗਵਰਨਮੈਂਟ ਨੇ ਰਿਪਰੈਸ਼ਨ ਦੀ ਔਰ ਅਮਰੀਕਨਸ ਨੂੰ ਅਮਰੀਕਨ ਸੋਇਲ 'ਤੇ ਟਾਰਗੇਟ ਕਰਨ ਦੀ ਲਾਈਨ ਲਈ ਹੈ ਔਰ ਤੁਸੀਂ ਇਸ ਮੁੱਦੇ ਦੇ ਉੱਤੇ ਫੈਡਰਲ ਲੈਵਲ 'ਤੇ ਗੱਲ। ਔਰ ਇਹੀ ਗੱਲ ਕਿਉਂਕਿ ਇੱਕ ਤਬਕਾ ਸਾਡਾ ਜਿਹਨਾਂ 'ਚ ਬੜੀ ਨਿਰਾਸ਼ਤਾ ਫੈਲੀ ਹੈ ਕਿ ਦੇਖੋ 509 ਗਵਰਨਰ ਨੇ ਵੀਟੋ। ਮੈਂ ਕਿਹਾ ਵੀ ਇਹ ਇੱਕ ਆਪਣੇ ਥਾਂ 'ਤੇ ਫਿਰ ਵੀ ਐਮਰਜੈਂਸੀ ਸਰਵਿਸਿਜ਼ ਲਈ ਵੀ ਉਹ ਮੰਨ ਗਏ, ਉਹਨਾਂ ਦੀ ਟ੍ਰੇਨਿੰਗ ਹੋਏਗੀ। ਮੈਂ ਕਿਹਾ ਅਲਟੀਮੇਟਲੀ ਤਾਂ ਇਹ ਇਸ ਵੇਲੇ US ਕਾਂਗਰਸ ਔਰ ਸੈਨੇਟ ਦੇ ਵਿੱਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਬਿੱਲ ਪਏ ਹੋਏ ਨੇ ਜਿਹੜੇ ਪਾਸ ਹੋਣੇ ਨੇ, ਤੇ ਇੱਕ ਵਾਰੀ ਫੈਡਰਲ ਨੇ ਪਾਸ ਕਰਤਾ ਤੇ 50 ਦੀਆਂ 50 ਸਟੇਟਾਂ 'ਤੇ ਹੀ ਲਾਗੂ ਹੁੰਦਾ ਹੈ। ਔਰ ਲੇਕਿਨ ਇਹਦੇ ਨਾਲ ਇੱਕ ਅਵੇਅਰਨੈਸ ਕੈਂਪੇਨ ਔਰ ਉਹਨਾਂ ਨੇ ਸ਼ੁਰੂ ਇੱਥੋਂ ਕੀਤਾ ਕਿ ਭਾਈ ਇਹ ਗਵਰਨਰ ਨੂੰ ਕਹਿ ਰਹੇ ਨੇ ਕਿ ਤੂੰ ਫੈਡਰਲ ਪਾਰਟਨਰਸ਼ਿਪ ਦੇ ਨਾਲ ਇਸ ਇਸ਼ੂ ਨੂੰ ਅੱਗੇ ਲਿਆ। ਐਜ਼ ਇਲੈਕਟਿਡ ਆਫੀਸ਼ੀਅਲਸ ਰਿਪਰੈਜ਼ੈਂਟਿੰਗ ਡਾਈਵਰਸ ਕੰਸਟੀਚੁਐਂਸੀਜ਼
including the Sikh community. We were alarmed at the recent assassination plot against a Sikh New Yorker in which an Indian national and government officer conspired to murder him for his public support of the creation of Khalistan, an independent Sikh homeland. ਇਹ ਭੁਲੇਖਾ ਨਹੀਂ ਰਹਿਣ ਦਿੱਤਾ ਇਹਨੂੰ, ਮਮਦਾਨੀ ਨੂੰ ਭੁਲੇਖਾ ਨਹੀਂ ਹੈ ਵੀ ਜਿਨ੍ਹਾਂ ਨੂੰ ਟਾਰਗੇਟ ਕੀਤਾ ਹੈ ਵੀ ਉਹ ਭਾਰਤ ਦੇ ਵਿੱਚ ਉੱਥੋਂ ਅੱਡ ਹੋ ਕੇ ਆਜ਼ਾਦ ਖਾਲਿਸਤਾਨ ਬਣਾਉਣਾ ਚਾਹੁੰਦੇ ਨੇ। ਔਰ ਇਹ ਗੁਰਪਤਵੰਤ ਪੰਨੂ ਮਰਡਰ ਪਲਾਟ ਦਾ ਉਹਨਾਂ ਨੇ ਜ਼ਿਕਰ ਕੀਤਾ ਕਿਉਂਕਿ ਨਿਊਯਾਰਕ ਦੀ ਅਸੈਂਬਲੀ ਰਿਪਰੈਜ਼ੈਂਟ ਕਰ ਰਿਹਾ ਉਹਨੂੰ ਨਿਊਯਾਰਕ ਕਹਿ ਕੇ ਕਿ ਭਾਈ ਉਸ ਦੇ ਉੱਤੇ ਜਿਹੜਾ ਇਹ ਅਟੈਂਪਟ ਦੀ ਕੋਸ਼ਿਸ਼ ਹੋਈ ਔਰ ਇਹ ਜਿਹੜਾ ਇੰਡੀਅਨ ਗਵਰਨਮੈਂਟ ਦਾ ਨੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਦਾ ਰੀਸੈਂਟ unsealed indictment also indicates that the conspirators had, in their own words, so many targets for more assassinations of Sikhs across North America ਕਿ ਜਿਹੜਾ ਅਨਸੀਲ ਹੋਇਆ ਹੈ ਕਿਉਂਕਿ ਨਵੰਬਰ ਦੇ ਵਿੱਚ ਅਨਸੀਲ ਹੋਇਆ ਸੀ 2023 ਦੇ ਵਿੱਚ ਜਿਹੜੀ ਉਹਨਾਂ ਨੂੰ ਨਿਖਿਲ ਗੁਪਤੇ ਦੀ ਜਿਹੜੀ ਹੈ ਉਹ ਚਾਰजेस ਨੇ ਤੇ ਵੀ ਉਹਦੇ 'ਚ ਆਇਆ ਕਿ ਵੀ ਉਹਨਾਂ ਨੇ ਉਹਦੇ 'ਚ ਕਨਵਰਸੇਸ਼ਨ ਹੋ ਰਹੀ ਹੈ ਵੀ ਸੋ ਮੈਨੀ ਟਾਰਗੇਟਸ ਕਿ ਅਜੇ ਹੋਰ ਵੀ ਸਾਡੇ ਨਿਸ਼ਾਨੇ ਤੇ ਨੇ ਨਾਰਥ ਅਮਰੀਕਾ। ਦਿਸ ਕਮਸ ਆਫਟਰ FBI ਵਾਰਨਡ ਸਿੱਖ ਅਮਰੀਕਨਸ of credible threats to their lives। ਇਹ ਮੈਂ ਵੀ ਮੈਂਸ਼ਨ ਕੀਤਾ ਸੀ ਕਿ ਬਈ FBI ਨੇ ਵਾਰਨ ਕੀਤਾ ਵੀ credible threat ਹੈ ਉਸ ਨੂੰ ਉਹ ਰੈਫਰ ਕਰ ਰਹੇ ਨੇ। ਅੱਛਾ। The recent unsealed indictment also indicates that conspirators had, in their own words, so many targets for more assassinations of Sikhs across North America. This comes after the FBI warned Sikh Americans of credible threats to their lives. Prime Minister Modi's government has been waging an explicit, sophisticated crackdown scheme to repress Sikh activists abroad, whom it labels extremists and even terrorists, including the successful assassination plot against Hardeep Singh Nijjar in Surrey in June. Nijjar was murdered with 50 bullets by at least 6 men and had also advocated for the creation of Khalistan. Prime Minister Justin Trudeau publicly addressed this as unacceptable violation of Canadian sovereignty. ਹੁਣ ਬਿਲਕੁਲ ਖੁੱਲ੍ਹ ਕੇ ਉਹਨਾਂ ਨੇ ਕਿਹਾ ਵੀ ਹਰਦੀਪ ਸਿੰਘ ਨਿੱਜਰ ਨੂੰ ਟਾਰਗੇਟ ਬਣਾਇਆ, ਇਹਨਾਂ ਨੇ 50 ਬੁਲੇਟਸ ਮਾਰੀਆਂ, 6 ਬੰਦੇ ਮਰਡਰ 'ਚ ਇਨਵੋਲਵ ਸੀ ਔਰ ਉਹਨੂੰ ਵੀ ਟੈਰਰਿਸਟ ਕਹਿ ਕੇ ਕਿਉਂਕਿ ਉਹ ਖਾਲਿਸਤਾਨ ਦੀ ਮੰਗ ਕਰ ਰਿਹਾ ਸੀ। We condemn these increasing plots to repress Sikh activists abroad and ask that you seek support from President Biden to create federal protections for our Sikh neighbors and accountability from India. No person in the United States should have to fear that their political beliefs will lead them to be targeted by a foreign government. ਹੁਣ ਕਿਉਂਕਿ ਉਦੋਂ ਬਾਈਡਨ ਸੀ ਪ੍ਰੈਜ਼ੀਡੈਂਟ, 24 ਫਰਵਰੀ ਦੇ ਮਹੀਨੇ 'ਚ ਉਹਨਾਂ ਨੇ ਲਿਖਿਆ ਔਰ ਗਵਰਨਰ ਨੂੰ ਉਹਨਾਂ ਨੇ ਕਿਹਾ ਕਿ ਵੀ ਤੂੰ ਇਹ ਜਿਹੜੇ ਸਿੱਖ ਐਕਟਿਵਿਸਟ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਤੂੰ ਬਾਈਡਨ ਨਾਲ ਗੱਲ ਕਰ, ਫੈਡਰਲ ਪ੍ਰੋਟੈਕਸ਼ਨ ਚਾਹੀਦੀ ਹੈ ਸਿੱਖ ਨੇਬਰਸ ਨੂੰ ਤਾਂ ਕਿ ਉਹ ਆਜ਼ਾਦੀ ਨਾਲ ਜੋ ਵੀ ਉਹਨਾਂ ਦੀਆਂ ਮੰਗਾਂ ਨੇ ਜਾਂ ਸਿਆਸੀ ਐਕਟੀਵਿਟੀ ਉਹ ਕਰ ਸਕਣ। ਫੈਡਰਲ ਸਪੋਰਟ ਸ਼ੁੱਡ establish protections against the reach of foreign governments for anyone on US soil and ensure such policy includes protections for those residing here with or without lawful status। ਕੋਈ ਲੀਗਲ ਹੈ ਇਲੀਗਲ ਹੈ ਕੋਈ ਹਰ ਇੱਕ ਨੂੰ ਪ੍ਰੋਟੈਕਸ਼ਨ ਹੋਏ ਫੋਰਨ ਗਵਰਨਮੈਂਟਸ ਤੋਂ ਜਿਹੜੇ ਉਹਨਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਆ। We request that you ask the White House to release an official statement addressed to the Indian government that declares such action unacceptable and detrimental to our country's relationship। ਕਿ ਵੀ ਤੂੰ ਵਾਈਟ ਹਾਊਸ ਨੂੰ ਕਹਿ ਵੀ ਉਹ ਇਸ ਦੇ ਉੱਤੇ ਜਿਹੜੀ ਆ ਉਹ ਅਫੀਸ਼ੀਅਲ ਬਿਆਨ ਦੇਣ, ਇੰਡੀਅਨ ਗਵਰਨਮੈਂਟ ਨੂੰ ਇਹ ਜਿਹੜਾ ਹੈ ਉਹ ਕਮਿਟ ਕਰੇ ਕਿ ਵੀ ਇਸ ਕਿਸਮ ਦਾ ਕੋਈ ਵੀ ਐਕਸ਼ਨ ਇੱਥੇ ਅਨਐਕਸੈਪਟੇਬਲ ਹੈ ਔਰ ਇਹਦੇ ਨਾਲ ਸਾਡੇ ਮੁਲਕਾਂ ਦੇ ਸਬੰਧ ਵਿਗੜ ਜਾਣਗੇ। We also call on you to develop pathways to better ensure the safety of Sikh New Yorkers who are pillars of their community and deserving of better protection against anti-hate rhetoric that is on the rise in this given climate। ਅਸੀਂ ਇਹ ਵੀ ਅਪੀਲ ਕਰਦੇ ਹਾਂ ਕਿ ਤੁਸੀਂ ਉਹ
ਤਰੀਕੇ ਲੱਭੋ ਤਾਂ ਕਿ ਜਿਹੜੇ ਸਿੱਖ ਨਿਊਯਾਰਕਰ ਨੇ ਉਹਨਾਂ ਨੂੰ ਜਿਹੜੇ ਕਿ ਸਾਡੀ ਕਮਿਊਨਿਟੀ ਦਾ ਨਿਊਯਾਰਕ ਕਮਿਊਨਿਟੀ ਦੇ ਸਤੰਭ ਨੇ ਪਿੱਲਰ ਨੇ ਉਹਨਾਂ ਨੂੰ ਬੈਟਰ ਜਿਹੜਾ ਉਹ ਡਿਜ਼ਰਵ ਕਰਦੇ ਨੇ ਸਿਕਿਉਰਿਟੀ ਔਰ ਐਂਟੀ ਹੇਟ ਜਿਹੜੀ ਰੈਟਰਿਕ ਹੈ ਜਿਹੜਾ ਕਿ ਇਸ ਮਾਹੌਲ ਦੇ ਵਿੱਚ ਹੋਰ ਵੀ ਵਧਿਆ ਹੋਇਆ ਹੈ। We condemn India's actions to repress dissent and urge you to demand partnership with the Biden administration to ensure accountability from the Modi government and to protect all those residing here from such dangerous acts of transnational repression. ਕਿ ਅਸੀਂ ਇੰਡੀਆ ਦੇ ਐਕਸ਼ਨਸ ਨੂੰ ਕੰਡੈਮ ਕਰਦੇ ਹਾਂ ਕਿ ਉਹ ਜਿਹੜੀ ਵਿਰੋਧਤਾ ਹੈ ਉਹਨਾਂ ਦੀ ਉਸ ਦੀ ਆਵਾਜ਼ ਨੂੰ ਕੁਚਲਣਾ ਚਾਹੁੰਦੇ ਨੇ ਔਰ ਅਸੀਂ ਇਹ ਡਿਮਾਂਡ ਕਰਦੇ ਹਾਂ ਗਵਰਨਰ ਨੂੰ ਇਹ ਲੈਟਰ ਹੈ ਕਿ ਭਾਈ ਇਹ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਕਨਵੇ ਕਰੋ ਮੋਦੀ ਗਵਰਨਮੈਂਟ ਤੋਂ ਜਵਾਬਦੇਹੀ ਹੋਏ ਤਾਂ ਕਿ ਜਿਹੜੇ ਨਿਊਯਾਰਕ ਦੇ ਵਿੱਚ ਰਹਿਣ ਵਾਲੇ ਸਾਰੇ ਨੇ ਉਹ ਇਸ ਕਿਸਮ ਦੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਇਸ ਜ਼ਬਰ ਤੋਂ ਬਚ ਸਕਣ। ਸੋ ਇਹ ਔਰ ਥੱਲੇ ਫਿਰ 10 ਅਸੈਂਬਲੀਮੈਨ ਉਹਨਾਂ ਦੇ ਦਸਤਖਤ ਨੇ ਦਰਸ਼ਕ ਇਸ ਨੂੰ ਸਕਰੀਨ ਤੇ ਵੀ ਦੇਖ ਸਕਦੇ ਨੇ। ਸੋ ਮੈਂ ਇਸ ਲਈ ਕਹਿ ਰਿਹਾ ਕਿ ਬਹੁਤ ਵਾਰ ਸਿਆਸੀ ਯਾਦਾਸ਼ਤ ਵੀ ਛੋਟੀ ਹੁੰਦੀ ਹੈ। ਇਹ ਉਸ ਪੀਰੀਅਡ ਦੇ ਵਿੱਚ ਜਦੋਂ ਕਿ ਅਜੇ ਕੋਈ ਬਹੁਤ ਜ਼ਿਆਦਾ ਅਵੇਅਰਨੈਸ ਨਹੀਂ ਸੀ ਇਹ ਆਪਣੇ ਆਪ ਦੇ ਵਿੱਚ ਬਹੁਤ ਬੋਲਡ ਲੈਟਰ ਹੈ ਬੋਲਡ ਸਟੈਪ ਹੈ। ਉਹਨੇ ਕੋ-ਚੇਅਰ ਹੁੰਦਿਆਂ ਬਾਕੀ ਅਸੈਂਬਲੀਮੈਨਾਂ ਨੂੰ ਨਾਲ ਲੈ ਕੇ ਲਿਖਿਆ। ਸੋ ਅਸੀਂ ਹਾਲਾਂ ਸਿਆਸੀ ਤੌਰ ਤੇ ਮੈਂ ਹਮੇਸ਼ਾ ਸਮਝਦਾ ਹੁੰਦਾ ਕਿ ਬਈ ਮਾਈਨੋਰਿਟੀਜ਼ ਨੂੰ ਇਹ ਸੂਟ ਕਰਦਾ ਹੈ ਕਿ ਹਰ ਟੋਕਰੀ 'ਚ ਉਹਨਾਂ ਦੇ ਆਂਡੇ ਹੋਣੇ ਚਾਹੀਦੇ ਨੇ ਦੇ ਸ਼ੁੱਡ ਬੀ ਸਪੋਰਟਿੰਗ। ਪਰ ਇਸ ਇਸ਼ੂ ਦੇ ਉੱਤੇ ਮੈਂ ਸਮਝਦਾ ਕਿ ਆਲਰੇਡੀ ਜਿਹੜਾ ਐਡਮਸ ਹੈ ਉਹ ਐਰਿਕ ਐਡਮ ਉਹ ਵਿਦਡਰਾ ਕਰ ਚੁੱਕਾ ਹੈ ਔਰ ਐਂਡਰਿਊ ਮਾਰਕੋ ਕਿਊਮੋ ਜਿਹੜਾ ਗਵਰਨਰ ਵੀ ਰਿਹਾ ਉਹ ਮੋਰਲ ਟਰਪੀਚੂਟ ਇਸ਼ੂ ਵੀ ਨੇ ਵੈਸੇ ਵੀ ਕੋਈ ਨਹੀਂ ਹੈ। ਸੋ ਇਸ ਵੇਲੇ ਜਿਨ੍ਹਾਂ ਦੀਆਂ ਵੋਟਾਂ ਨਹੀਂ ਬਣੀਆਂ ਉਹ ਬਣਾ ਲੈਣ ਔਰ ਇਸ ਗੱਲ ਨੂੰ ਯਕੀਨੀ ਤੁਸੀਂ ਬਾਈ ਬੈਲਟ ਵੀ 4 ਨਵੰਬਰ ਨੂੰ ਇਨ ਪਰਸਨ ਹੈ ਜੀ ਔਰ ਤੁਸੀਂ ਬਾਈ ਮੇਲ ਵੀ ਵੋਟ ਕਰ ਸਕਦੇ ਹੋ ਔਰ ਮਮਦਾਨੀ ਨੂੰ ਜਿਹੜਾ ਇਸ ਵੇਲੇ ਸਪੋਰਟ ਕਰਨ ਦੇ ਨਾਲ ਮੈਂ ਸਮਝਦਾ ਕਿ ਭਾਈ ਇਹ ਇੰਡੀਆ ਨੂੰ ਵੀ ਮੈਸੇਜ ਆਉਂਦਾ ਔਰ ਇੱਥੇ ਹਿੰਦੂਤਵੀਆਂ ਨੇ ਪਹਿਲਾਂ ਤਾਂ ਖੁੱਲ੍ਹ ਕੇ ਉਹਦਾ ਵਿਰੋਧ ਕੀਤਾ ਬਹੁਤ ਜ਼ਿਆਦਾ ਪਰ ਉਹ ਹਰ ਥਾਂ ਤੇ ਗਿਆ ਉਹ ਮੰਦਿਰ 'ਚ ਵੀ ਗਿਆ ਮਸਜਿਦ 'ਚ ਵੀ ਗਿਆ ਚਰਚ 'ਚ ਵੀ ਗਿਆ। ਕੱਲ੍ਹ ਚਰਚ ਦੇ ਵਿੱਚ ਜਿਹੜੇ ਬੜੇ ਸਾਰੇ ਇਕੱਠੇ ਹੋ ਕੇ ਪ੍ਰੇ ਕਰ ਰਹੇ ਸੀ ਉਹ ਵੀ ਪ੍ਰੇ ਕਰ ਰਿਹਾ ਸੀ ਕਿ ਹਿੰਮਤ ਦਿਓ ਔਰ ਦੂਸਰਾ ਦਿਓ। ਫਿਰ ਜਦੋਂ ਮੰਦਿਰ 'ਚ ਗਿਆ ਮੰਦਿਰ 'ਚ ਵੀ ਉਹਨੇ ਕਿਹਾ ਕਿ ਵੀ ਮੇਰਾ ਤਾਂ ਹੈਰੀਟੇਜ ਹੈ ਮੈਂ ਤਾਂ ਇਹ ਦੀਵਾਲੀ ਔਰ ਰੱਖੜੀ ਔਰ ਇਹਨਾਂ ਤਿਉਹਾਰਾਂ 'ਚੋਂ ਮੈਂ ਜਿਹੜਾ ਇਨਸਾਨੀਅਤ 'ਚ ਯਕੀਨ ਕਰਦਾ ਹਿਊਮੈਨਿਟੇਰੀਅਨਿਜ਼ਮ 'ਚ ਯਕੀਨ ਕਰਦਾ। ਪਰ ਇਸ ਮੁੱਦੇ ਦੇ ਉੱਤੇ ਜਿੰਨੀ ਬੋਲਡਨੈਸ ਦੇ ਨਾਲ ਗੱਲ ਕੀਤੀ ਹੈ ਔਰ ਜੋ ਮੋਦੀ ਨੂੰ ਵਾਰ ਕ੍ਰਿਮੀਨਲ ਐਲਾਨਿਆ ਹੋਇਆ ਸੋ ਇਸ 'ਚ ਮੈਂ ਸਮਝਦਾ ਵੀ ਬਾਕੀ ਜਦੋਂ ਕੋਈ ਕਮਜ਼ੋਰ ਕਿਸੇ ਦਾ ਨੁਕਤਾ ਹੋਏਗਾ ਉਦੋਂ ਸਾਡੇ ਕੋਲ ਹੱਕ ਹੈ ਅਸੀਂ ਆਪਣਾ ਜਿਹੜੀ ਆਵਾਜ਼ ਚੁੱਕ ਸਕਦੇ ਹਾਂ। ਸੋ ਇਹ ਹੈ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਔਰ ਬ੍ਰੇਕ ਦੇ ਆਉਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।